जून 84 तो बाद ਜਿਹੜਾ ਸਾਡਾ ਫਾਈਨਲ ਵਾਟਰਸ਼ੈਡ ਸੀ ਰਿਲੇਸ਼ਨਸ਼ਿਪ ਇੰਡੀਅਨ ਸਟੇਟ ਦੇ ਨਾਲ ਕੋਈ ਭੁਲੇਖਾ ਨਹੀਂ ਸੀ ਰਹਿਣਾ ਚਾਹੀਦਾ ਕਿ ਖਾਲਿਸਤਾਨ ਹੀ ਹੁਣ ਸਾਡਾ ਨਿਸ਼ਾਨਾ ਹੈ। ਖਾਸ ਤੌਰ ਤੇ ਨੌਜਵਾਨੀ ਜਿਹੜੀ ਹਮੇਸ਼ਾ ਰੈਵੋਲੂਸ਼ਨ ਦੇ ਲਈ ਕਿਸੇ ਵੀ ਤਬਦੀਲੀ ਦੇ ਲਈ ਮੁਰਲੀਆਂ ਸਫਾਂ 'ਚ ਹੁੰਦੀ ਹੈ, ਉਹ ਇੱਕ ਜਨਰੇਸ਼ਨ ਮਾਰ ਦਿੱਤੀ, ਦੂਸਰੀ ਡਰੱਗਸ ਦੇ ਹਵਾਲੇ ਕੀਤੀ। ਡਾਇਸਪੋਰਾ 'ਚੋਂ ਸਾਡੀ ਚੇਤਨਾ ਜਿਹੜੀ ਹੈ ਉਹ ਅੱਜ ਪ੍ਰਚੰਡ ਹੋ ਕੇ ਸਾਹਮਣੇ ਹੈ। ਪ੍ਰਚਾਰਕ ਸ਼੍ਰੇਣੀ ਹੈ ਜਿਨ੍ਹਾਂ 'ਚੋਂ ਇੱਕ ਵੱਡਾ ਤਬਕਾ ਜਿਹੜੇ ਆਪ ਕੋਈ ਵੀ ਆਪਣੇ ਸਿਰ 'ਤੇ ਜ਼ਿੰਮੇਵਾਰੀ ਤਾਂ ਦੂਰ ਦੀ ਗੱਲ, ਕੋਈ ਉਹਦੇ ਤੱਤੇ ਰੇਤੇ 'ਤੇ ਪੈਰ ਨਹੀਂ ਧਰਨਾ ਚਾਹੁੰਦੇ, ਉਹ ਤਾਂ ਤੁਹਾਨੂੰ ਇਹ ਕਹਿ ਕੇ ਡਿਸਮਿਸ ਕਰ ਦਿੰਦੇ ਨੇ ਜੀ ਖਾਲਸੇ ਬਣ ਜਾਓ, ਖਾਲਿਸਤਾਨ ਆਪ ਹੀ ਬਣ ਜਾਏਗਾ। ਫਿਰ ਉਹ ਕਹਿਣਗੇ ਜੀ ਦੇਖੋ ਸੰਗਤ ਤਾਂ ਕੀਰਤਨ ਕਥਾ ਸੁਣਨਾ ਚਾਹੁੰਦੀ ਹੈ ਜ਼ਿਆਦਾ, ਸੋ ਅਸੀਂ ਇਸ ਲਈ ਹੁੰਦਾ। ਇਹ ਨਹੀਂ ਹੈ, ਕੀਰਤਨ ਗੁਰਦੁਆਰੇ ਹੈ ਹੀ ਸਪਿਰਿਚੁਅਲਿਟੀ ਦਾ ਸਪਿਰਿਚੁਅਲ ਸੈਂਟਰ ਨੇ, ਲੇਕਿਨ ਪੰਥ ਦੀ ਗੱਲ ਤੁਸੀਂ ਮੰਦਰ 'ਚ ਕਰਨੀ ਹੈ, ਮਸਜਿਦ 'ਚ ਕਰਨੀ ਹੈ, ਚਰਚ 'ਚ ਕਰਨੀ, ਕਿੱਥੇ ਕਰਨੀ। ਉਹਨੇ ਕਿਹਾ ਜੀ ਇਹ ਖਾਲਿਸਤਾਨ ਦੀ ਗੱਲ ਬਿਲਕੁਲ ਮਤ ਕਰੋ ਕਿਉਂਕਿ ਇਹ ਨਾਅਰੇਬਾਜ਼ੀ ਔਰ ਇਹ ਕਰਨਾ ਸਿੱਖੀ ਦੀ ਸਪਿਰਿਟ ਦੇ ਖਿਲਾਫ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖੀ ਹੋਈ ਹੈ, ਜਿਹੜੀ ਕਰੇਜ ਦੀ ਹੈ, ਜਿਹੜੀ ਡਿਗਨਿਟੀ ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਰਸਤਾ ਕੀ ਸੀ? ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਨੂੰ ਦਾ ਡਰ ਮੰਨਣਾ। ਇਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਿਖਾਉਂਦੀ ਹੈ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੀ ਮੰਗ ਨੂੰ ਛੁਟਿਆਉਣ ਲਈ ਭਾਰਤੀ ਏਜੰਸੀਆਂ ਵੱਲੋਂ ਅੱਡ-ਅੱਡ ਪਲੇਟਫਾਰਮਾਂ ਤੋਂ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ ਔਰ ਕੁਝ ਜਾਲੀ ਚਿੰਤਕਾਂ ਵੱਲੋਂ ਖਾਲਿਸਤਾਨ ਦੇ ਕਨਸੈਪਟ ਨੂੰ ਗੁਰਬਾਣੀ ਵਿਰੋਧੀ ਜਿਹੜਾ ਦੱਸਿਆ ਜਾ ਰਿਹਾ ਔਰ ਜਿਨ੍ਹਾਂ ਵਿੱਚ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਬੰਦੇ ਨੇ ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ ਇਸ ਸੰਬੰਧੀ ਇੱਕ ਗੈਸਟ ਕਾਲਮ ਵੀ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਸਾਡਾ ਆਪਣਾ ਹੀ ਇਹ ਅਖਾਣ ਦਾ ਦੁਹਰਾ ਹੁੰਦਾ ਹੈ ਬਹੁਤ ਵਾਰ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਤੇ ਦੁਸ਼ਮਣ ਨੇ ਜਿੱਥੇ ਹਰ ਕਿਸਮ ਦੀ ਅਨਹੋਣੀ ਕੀਤੀ ਹੈ ਔਰ ਕਰ ਰਹੇ ਨੇ, ਲੇਕਿਨ ਇਸ ਵੇਲੇ ਉਹਨਾਂ ਦਾ ਸਭ ਤੋਂ ਜ਼ਿਆਦਾ ਜ਼ੋਰ ਬਿਰਤਾਂਤ ਸਿਰਜਣ ਤੇ ਹੈ, ਝੂਠਾ ਨੈਰੇਟਿਵ। ਬਿਲਕੁਲ, ਕਿਉਂਕਿ ਇਹ ਉਹ ਵੀ ਸਮਝਦੇ ਨੇ ਕਿ ਵੀ ਇੱਕ ਜਨਰੇਸ਼ਨ ਜਿਸ ਨੂੰ ਉਹਨਾਂ ਨੇ ਟਾਰਗੇਟ ਕੀਤਾ 78 ਤੋਂ ਬਾਅਦ ਆਲਮੋਸਟ ਜਿਹੜਾ ਹੈ ਉਹ ਜਾਂ ਤਾਂ ਵਿਦਰ ਅਵੇ ਹੋ ਗਈ, ਮਾਰੋ ਕਰਨ ਗਈ ਜਾਂ ਮਰਨ ਦੇ ਨੇੜੇ ਤੇੜੇ, ਔਰ ਦੂਸਰੀ ਨੂੰ ਉਹਨਾਂ ਨੇ ਉੱਥੇ ਡਰਗੀ ਬਣਾ ਦਿੱਤਾ ਹੈ। ਪਰ ਜਿਹੜੀ ਥਰਡ ਜਨਰੇਸ਼ਨ ਖਾਸ ਤੌਰ 'ਤੇ ਬਾਹਰ ਜਾਗਰੂਕਤਾ ਦੇ ਨਾਲ ਜਾਣਨਾ ਚਾਹੁੰਦੀ ਹੈ ਕਿ ਸਾਡੇ ਨਾਲ ਕੀ ਹੋਇਆ ਔਰ ਸਾਡਾ ਨਿਸ਼ਾਨਾ ਜਿਹੜਾ ਸ਼ਹੀਦਾਂ ਨੇ ਆਪਣੇ ਖੂਨ ਨਾਲ ਖਾਲਿਸਤਾਨ ਲਿਖਿਆ, ਇਸ ਦਾ ਮਤਲਬ ਕੀ ਹੈ ਕਿ ਇਹ ਮਹਿਜ਼ ਇੱਕ ਜਿਓਗ੍ਰਾਫੀਕਲ ਐਂਟੀਟੀ ਹੈ ਜਿਸ ਦੇ ਵਿੱਚ ਸਾਡਾ ਇੱਕ ਖਿੱਤਾ ਹੈ, ਜਾਂ ਇਸ ਨੂੰ ਜਿਹੜਾ ਹੈ ਉਹ ਇੱਕ ਸਿਰਫ ਰੂਹਾਨੀ ਦੁਨੀਆ ਦੇ ਵਿੱਚ ਜਿਹੜਾ ਉਹ ਦੇਖਣ ਦੀ ਲਾਈਨ ਹੈ। ਸੋ ਜਦੋਂ ਇਸ ਕਿਸਮ ਦਾ ਦੇਖੋ, ਇਸ ਦਾ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਵਾਰ ਜਦੋਂ ਤੱਕ ਤੁਹਾਡੇ ਕੋਲ ਕੋਈ ਸੁਚੱਜੀ ਕ੍ਰੈਡੀਬਲ ਲੀਡਰਸ਼ਿਪ ਨਹੀਂ ਹੁੰਦੀ, ਔਰ ਉਸ ਲੀਡਰਸ਼ਿਪ ਲਈ ਵੀ ਜੇ ਕੌਮ ਤਿਆਰ ਨਾ ਹੋਏ ਕਿਸੇ ਇਸ਼ੂ ਦੇ ਲਈ, ਲੀਡਰ ਜਿੰਨਾ ਮਰਜ਼ੀ ਸਿਆਣਾ ਹੋਏ, ਜੇ ਉਸ ਨੂੰ ਜੇ ਉਹ ਕੋਈ ਐਸੀ ਫੋਰਸਾਈਟਡ ਗੱਲ ਕਹੇਗਾ, ਉਹਨੂੰ ਬਹੁਤਿਆਂ ਨੇ ਸ਼ਦਾਈ ਕਹਿਣਾ ਜਾਂ ਉਹਨਾਂ ਨੇ ਕਹਿਣਾ ਵੀ ਇਹਦਾ ਦਿਮਾਗ ਖਰਾਬ ਹੈ। ਜਿਵੇਂ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਚਿੰਤਕ ਸੀ, ਜਿਹੜੇ ਬ੍ਰਾਹਮਣਵਾਦੀ ਮਾਈਂਡ ਨੂੰ ਵੀ ਸਮਝਦੇ ਸੀ, ਬ੍ਰਿਟਿਸ਼ ਦੇ ਨਾਲ ਵੀ ICS ਆਫੀਸਰ ਸੀ, ਸਿੱਖ ਚਿੰਤਕ ਵੀ ਸੀ, ਤੇ ਜੇ ਉਹਨਾਂ ਨੇ ਕੋਈ ਗਾਈਡਲਾਈਨਸ ਜਾਂ ਕੋਈ ਚੀਜ਼ ਆਪਣੀ ਲੀਡਰਸ਼ਿਪ ਨੂੰ ਦੇਣੀ ਚਾਹੀ ਜਾਂ ਸਮਝਾਉਣੀ ਚਾਹੀ, ਤੇ ਹਾ ਹੀ ਤੋਂ ਬਿਨਾਂ ਕੋਈ ਜਵਾਬ ਨਹੀਂ ਸੀ ਮਿਲਦਾ, ਜਿਹਦਾ ਵਰਤਾਂਤ ਉਹਨਾਂ ਨੇ ਖੁਦ ਸਾਚੀ ਸਾਖੀ 'ਚ ਦਿੱਤਾ ਹੈ। ਔਰ ਇਹੀ ਕਾਰਨ ਸੀ ਕਿ 1930 ਤੋਂ 1947 ਤੱਕ ਪਹੁੰਚਦੇ ਆ 6 ਵਾਕਿਆ ਉਹਨਾਂ ਨੇ ਅੱਡ-ਅੱਡ ਮੌਕਿਆਂ 'ਤੇ, ਕੈਬਨਿਟ ਮਿਸ਼ਨ, ਕ੍ਰਿਪਸ ਮਿਸ਼ਨ, ਲਾਰਡ ਵਾਵੇਲ, ਕਈ ਬਿਆਨੇ ਨੇ ਕਿ 6 ਮੌਕੇ ਸਿੱਖਾਂ ਦੇ ਕੋਲ ਸੀ ਜਿੱਥੇ ਕਿ ਉਹ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦਾ ਮੁਤਾਲਬਾ ਕਰ ਸਕਦੇ ਸੀ, ਕੇਸ ਪ੍ਰੈਜ਼ੈਂਟ ਕਰ ਸਕਦੇ ਸੀ, ਉਸ ਦੇ ਨਾਲ ਸਿੰਪਥੀ ਹੋ ਸਕਦੀ ਸੀ ਔਰ ਉਸ 'ਚੋਂ ਅਸੀਂ ਕੁਛ ਕੱਢ ਸਕਦੇ ਸੀ ਜਿਹੜੇ ਉਹਨਾਂ ਨੇ ਗਵਾਏ। ਔਰ ਜਦੋਂ ਵਕਤ ਬੀਤ ਜਾਂਦਾ ਹੈ
ਜਿਹੜਾ ਸਾਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਰਾਊਂਡ ਟੇਬਲ ਕਾਨਫਰੰਸਿਸ ਵੇਲੇ, ਬਲਦੇਵ ਸਿੰਘ, ਉਹ ਡੈਥ ਬੈੱਡ ਦੇ ਉੱਤੇ ਅੱਡੀਆਂ ਰਗੜਦੇ, ਉਹਨੇ ਇਹ ਕਿਹਾ ਕਿ ਜੀ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ, ਮੈਂ ਹੀ ਸਿੱਖ ਸਟੇਟ ਖਾਲਿਸਤਾਨ ਬਣਦੇ ਰੋਕਿਆ। ਹੁਣ ਇਹ ਤਾਂ ਇੱਕ ਰਿਗਰੈਟ ਜਾਂ ਰਿਪੈਂਟੈਂਸ ਜਾਂ ਰੱਬ ਦੇ ਦਰਬਾਰ 'ਚ ਉਹਨਾਂ ਦੀ ਜਿਹੜੀ ਹੈ ਉਹ ਕੀ ਹਾਲਤ ਹੁੰਦੀ ਹੈ ਇਹ ਵੱਖਰੀ, ਪਰ ਕੌਮ ਤਾਂ ਇੱਕ ਗੁਲਾਮੀ 'ਚੋਂ ਦੂਸਰੀ ਗੁਲਾਮੀ 'ਚ ਚਲੀ ਗਈ। ਹੁਣ ਇਹੀ ਪਾਰਟ ਅੱਜ ਵੀ ਅਸੀਂ ਦੇਖ ਰਹੇ ਹਾਂ। ਉਦੋਂ ਵੀ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਸੀ ਉਹ ਭੰਬਲ ਭੂਸਾ ਸੀ। ਅਸੀਂ ਸ਼ਾਇਦ ਮਾਸਟਰ ਤਾਰਾ ਸਿੰਘ ਜਾਂ ਬਲਦੇਵ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਜਾਂ ਉਸ ਦੌਰ ਦੇ ਜਿਹੜੀ ਦੂਸਰਾ ਜਥੇਦਾਰ ਲਾਣਾ ਸੀ, ਜਥੇਦਾਰ ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਨਾਗੋਕੇ ਜਾਂ ਸੋਹਣ ਸਿੰਘ ਜਲਾਲ ਉਸਮਾ, ਜਿਹੜਾ ਵਿਰੋਧੀ ਗਰੁੱਪ ਜਾਂ ਨੈਸ਼ਨਲਿਸਟ ਗਰੁੱਪ ਬਣਿਆ ਹੋਇਆ ਸੀ, ਕਾਂਗਰਸ ਦੇ ਨਾਲ ਸਾਂਝ ਭਿਆਲੀ ਰੱਖਦੇ ਸੀ। ਜੇ ਅਸੀਂ ਉਹਨਾਂ ਨੂੰ ਕੋਈ ਇਸ ਕਿਸਮ ਦਾ ਫਤਵਾ ਗਦਾਰ ਵਿਕੇ ਹੋਏ ਜਾਂ ਦੂਸਰੇ ਨਾਮ ਵੀ ਲਾਲਚ ਵੀ ਨਾ ਕਹੀਏ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਜਿਹੜੇ ਨੇ ਭੰਬਲ ਭੂਸੇ ਦਾ ਸ਼ਿਕਾਰ ਸਨ। ਦਿਲੋਂ ਭਾਵੇਂ ਉਹ ਸਿੱਖ ਹੋਣ ਦੇ ਨਾਤੇ ਸਿੱਖਾਂ ਦਾ ਭਲਾ ਹੀ ਚਾਹੁੰਦੇ ਹੋਣ, ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਨੇ ਅੱਗੋਂ ਕੋਰਸ ਕੀ ਲੈਣਾ ਹੈ ਔਰ ਕਿਵੇਂ ਅੱਗੇ ਨੂੰ ਜਾਣਾ। ਹੁਣ ਇਹੀ ਪਾਰਟ 47 ਤੋਂ ਬਾਅਦ ਅਸੀਂ ਦੇਖਦੇ ਹਾਂ। ਇੱਕ ਤਬਕਾ ਤਾਂ ਉਹ ਸੀ ਮੌਕਾ ਪ੍ਰਸਤ, ਜਿਹੜਾ ਛਾੜਾ ਮਾਰ ਕੇ ਚਲਾ ਗਿਆ ਕਾਂਗਰਸ ਵੱਲ। ਦੂਸਰੇ ਜਿਹੜੇ ਨੇ ਉਹ ਲੈਫਟਿਸਟ ਕਾਮਰੇਡਾਂ ਦੇ ਢਹਿ ਚੜ੍ਹ ਕੇ ਉਹ ਬਿਲਕੁਲ ਹੀ ਰੱਬ ਤੋਂ ਵੀ ਮੁਨਕਰ ਹੋਣ ਦੀ ਲਾਈਨ ਰਹੀ। ਅਕਾਲੀ ਜਿਨ੍ਹਾਂ ਨੇ ਬੇਸ਼ੱਕ ਮੋਰਚਾਬੰਦੀ ਪੰਜਾਬੀ ਸੂਬੇ ਦੀ ਕੀਤੀ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ, ਪਰ 1966 ਤੱਕ ਪਹੁੰਚਦੇ ਆ, ਕਿਉਂਕਿ ਅੱਜ ਜਦੋਂ 1 ਨਵੰਬਰ ਨੂੰ ਅਸੀਂ ਗੱਲ ਕਰ ਰਹੇ ਹਾਂ, ਇਸ ਗੱਲ ਦਾ ਧਿਆਨ ਰਿਹਾ ਅੱਜ 1 ਨਵੰਬਰ ਦਾ ਦਿਨ ਪੰਜਾਬੀ ਸੂਬਾ ਡੇ ਵੀ ਹੈ, ਕਿਉਂਕਿ 1 ਨਵੰਬਰ 1966 ਨੂੰ ਪੰਜਾਬ ਦਾ ਜਿਹੜਾ ਉਹ ਪੁਨਰਗਠਨ ਦੇ ਨਾਂ ਥੱਲੇ ਹਰਿਆਣਾ ਤੇ ਹਿਮਾਚਲ ਬਣਾਏ ਗਏ ਸੀ। ਪਰ ਇਹ ਪਹਿਲਾ ਮੌਕਾ ਸੀ ਕਿ ਇੱਕ ਐਸੀ ਸਟੇਟ ਹੋਣ ਦੇ ਵਿੱਚ ਆਈ ਜਿਸ ਦੇ ਵਿੱਚ ਫਿਰ ਸਮਾਂ ਪਾ ਕੇ ਲਛਮਣ ਸਿੰਘ ਗਿੱਲ ਦੇ ਵੇੜੇ ਪੰਜਾਬੀ ਜ਼ਬਾਨ ਨੂੰ ਐਜ਼ ਏ ਸਟੇਟ ਲੈਂਗੁਏਜ ਰੈਕਗਨਾਈਜ਼ ਕੀਤਾ ਗਿਆ ਸੀ। ਔਰ ਇਸ ਦੀ ਕਹਾਣੀ ਅਸੀਂ ਇੱਕ ਦਿਨ ਪਹਿਲਾਂ ਵੀ ਸਾਰੀ ਸੁਣਾਈ ਹੈ ਕਿ ਕਿਵੇਂ ਇਹਨਾਂ 37 ਵਰਿਆਂ 'ਚ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਹੀ ਨਹੀਂ, ਕ੍ਰਿਮੀਨਲ ਟਰਾਈਬ ਤੋਂ ਸਾਡਾ ਸਫ਼ਰ ਸ਼ੁਰੂ ਹੋ ਕੇ ਪੰਜਾਬ ਦੀ ਮੁਕੰਮਲ ਲੁੱਟ ਖਸੁੱਟ, ਉਹਦੇ ਪਾਣੀਆਂ ਦੀ ਲੁੱਟ, ਉਹਦੇ ਇਲਾਕੇ ਦੀ ਲੁੱਟ, ਔਰ ਬਣਾਉਣਾ ਪੰਜਾਬੀ ਸੂਬਾ ਸੀ, ਬਣਾਇਆ ਇਹਨਾਂ ਨੇ ਵੱਡਾ ਹਰਿਆਣਾ ਔਰ ਹਿਮਾਚਲ। ਔਰ ਉਹ ਕਹਾਣੀ ਅੱਜ ਤੱਕ ਵੀ ਰਿਪੀਟ ਹੋ ਰਹੀ ਹੈ। ਪਰ ਮੈਂ ਵਾਪਸ ਮੁੜਾਂ ਕਿ ਜੂਨ 84 ਤੋਂ ਬਾਅਦ ਜਿਹੜਾ ਸਾਡਾ ਫਾਈਨਲ ਵਾਟਰਸ਼ੈਡ ਸੀ ਰਿਲੇਸ਼ਨਸ਼ਿਪ ਇੰਡੀਅਨ ਸਟੇਟ ਦੇ ਨਾਲ, ਕੋਈ ਭੁਲੇਖਾ ਨਹੀਂ ਸੀ ਰਹਿਣਾ ਚਾਹੀਦਾ ਕਿ ਖਾਲਿਸਤਾਨ ਹੀ ਹੁਣ ਸਾਡਾ ਨਿਸ਼ਾਨਾ ਹੈ। ਇੱਕ ਵੱਡਾ ਤਬਕਾ ਇਸ ਪਾਸੇ ਤੁਰਿਆ ਜਿਹਦੇ 'ਚ ਖਾਸ ਤੌਰ 'ਤੇ ਨੌਜਵਾਨੀ, ਜਿਹੜੀ ਹਮੇਸ਼ਾ ਰੈਵੋਲੂਸ਼ਨ ਦੇ ਲਈ, ਕਿਸੇ ਵੀ ਤਬਦੀਲੀ ਦੇ ਲਈ ਮੂਰਲੀਆਂ ਸਫਾਂ 'ਚ ਹੁੰਦੀ ਹੈ, ਉਹ ਇੱਕ ਜਨਰੇਸ਼ਨ ਮਾਰ ਦਿੱਤੀ, ਦੂਸਰੀ ਡਰੱਗਸ ਦੇ ਹਵਾਲੇ ਕੀਤੀ। ਡਾਇਸਪੋਰਾ 'ਚੋਂ ਸਾਡੀ ਚੇਤਨਾ ਜਿਹੜੀ ਹੈ ਉਹ ਅੱਜ ਪ੍ਰਚੰਡ ਹੋ ਕੇ ਸਾਹਮਣੇ ਹੈ, ਔਰ ਖਾਸ ਤੌਰ 'ਤੇ ਖਾਲਿਸਤਾਨ ਰੈਫਰੈਂਡਮ ਦੇ ਮਾਧਿਅਮ ਰਾਹੀਂ ਇਹ ਗੱਲ ਦੁਨੀਆ ਦੇ ਸਾਹਮਣੇ ਇਹ ਜਗਜ਼ਾਰ ਹੋਈ ਹੈ ਕਿ ਭਾਈ ਸਿੱਖ ਕੌਮ ਖਾਲਿਸਤਾਨ ਚਾਹੁੰਦੀ ਹੈ। ਇਵੇਂ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਅੱਜ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਬੀਬੀਆਂ ਨੇ ਜਿਹੜਾ ਮਾਰਚ, ਆਜ਼ਾਦੀ ਮਾਰਚ ਅੰਮ੍ਰਿਤਸਰ 'ਚ ਕੱਢਿਆ। ਇਹ ਵੀ ਮੈਸੇਜ ਹੈ ਕਿ ਭਾਈ ਇਸ ਧਰਤੀ ਦੇ ਉੱਤੇ ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਕੱਲ੍ਹ ਵੀ ਸਮਾਗਮਾਂ ਨੂੰ ਐਡਰੈਸ ਕੀਤਾ, ਪਾਰਲੀਮੈਂਟ 'ਚ ਵੀ ਖਾਲਿਸਤਾਨ ਦੀ ਗੱਲ ਕਰਦੇ ਨੇ। ਹੁਣ ਇਹ ਤਾਂ ਇੱਕ ਨੈਰੇਟਿਵ ਜਿਹੜਾ ਪੱਕੇ ਤੌਰ ਦੇ ਉੱਤੇ ਖਾਲਿਸਤਾਨੀ ਐਕਟਿਵਿਸਟ ਨੇ ਦਿੱਤਾ ਹੈ। ਹੁਣ ਇਸ ਨੂੰ ਭੰਨਣ ਦੇ ਲਈ ਅੱਗੋਂ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਸਿੱਧੀ ਨਸਲਕੁਸ਼ੀ ਕੀਤੀ ਜਾਂ ਡਰੱਗਸ ਦੇ ਜਾਂ ਸੋ ਕਾਲਡ ਕਲਚਰਲ ਪ੍ਰੋਗਰਾਮਾਂ ਦੇ ਨਾਂ ਥੱਲੇ ਗੰਦ ਪਰੋਸਿਆ, ਲੇਕਿਨ ਹੁਣ ਈਵਨ ਜਿਹੜੇ ਵਿਦਿਨ ਧਾਰਮਿਕ ਦਾਇਰਾਕਾਰ ਵਾਲੇ ਲੋਕ ਨੇ, ਪਹਿਲੀ ਤਾਂ ਉਹ ਪ੍ਰਚਾਰਕ ਸ਼੍ਰੇਣੀ ਹੈ ਜਿਨ੍ਹਾਂ 'ਚੋਂ ਇੱਕ ਵੱਡਾ ਤਬਕਾ ਜਿਹੜੇ ਆਪ ਕੋਈ ਵੀ ਆਪਣੇ ਸਿਰ 'ਤੇ ਜ਼ਿੰਮੇਵਾਰੀ ਤਾਂ ਦੂਰ ਦੀ ਗੱਲ, ਕੋਈ ਉਹਦੇ ਤੱਤੇ ਰੇਤੇ 'ਤੇ ਪੈਰ ਨਹੀਂ ਧਰਨਾ ਚਾਹੁੰਦੇ, ਉਹ ਤਾਂ ਤੁਹਾਨੂੰ ਇਹ ਕਹਿ ਕੇ ਡਿਸਮਿਸ ਕਰ ਦਿੰਦੇ ਨੇ ਜੀ ਖਾਲਸੇ ਬਣ ਜਾਓ, ਖਾਲਿਸਤਾਨ ਆਪ ਹੀ ਬਣ ਜਾਏਗਾ। ਫਿਰ ਉਹਨਾਂ 'ਚੋਂ ਵੀ ਇੱਕ ਕਲਾਸ ਅੱਗੇ ਹੈ ਜੀ ਸਾਡੇ ਕੁੱਟ ਪੈਣੀ ਹੈ ਕਿਉਂਕਿ ਅਸੀਂ ਖਾਲਸੇ ਨਹੀਂ ਹੈਗੇ, ਅਸੀਂ ਜੇ ਸਿੱਖ ਬਣੀਏ ਪੂਰੇ ਤੇ ਫਿਰ ਸਾਨੂੰ ਕੁੱਟ ਨਾ, ਸਾਨੂੰ ਕੁੱਟ ਹੀ ਇਸ ਲਈ ਪੈ ਰਹੀ ਹੈ ਕਿ ਅਸੀਂ ਸਿੱਖ। ਉਹ ਵੀ ਜਿਹੜੀ ਹੈ ਸੈਲਫ ਕੰਡੈਮਨੇਸ਼ਨ ਵਾਲੀ ਲਾਈਨ। ਇਹਦਾ ਮਤਲਬ ਇਹ ਨਹੀਂ ਹੈ ਵੀ ਖਾਲਸਾ ਜਾਂ ਸਿੱਖ ਹੋਣਾ ਸਾਡੇ ਲਈ ਜ਼ਰੂਰੀ ਨਹੀਂ ਹੈ, ਪਰ ਤੁਸੀਂ ਨੈਰੇਟਿਵ ਹੈ, ਬਿਰਤਾਂਤ ਹੈ ਕਿ ਸਾਨੂੰ ਮਾਰਨ ਵਾਲੇ ਜਿਹੜੇ ਨੇ ਉਹ ਜ਼ਿਆਦਾ ਬਿਹਤਰ ਇਨਸਾਨ ਨੇ ਸਿੱਖਾਂ ਨਾਲੋਂ, ਜਿਹੜੇ ਈਵਨ ਪਤਤ ਵੀ ਹੋਣ ਮੰਨ ਲਓ। ਇਹ ਜ਼ਾਹਿਰ ਹੈ ਕਿ ਵੀ ਕਿਉਂਕਿ ਉਹ ਪੋਲੀਟੀਕਲ
ਨੈਰੇਟਿਵ ਤੋਂ ਭੱਜਣਾ ਚਾਹੁੰਦੇ ਨੇ, ਖਾਲਿਸਤਾਨ ਦੀ ਗੱਲ ਤੋਂ ਭੱਜਣਾ ਚਾਹੁੰਦੇ ਨੇ। ਇਹੀ ਕਾਰਨ ਹੈ ਕਿ ਤੁਹਾਨੂੰ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ, ਜਿੱਥੇ ਬਹੁਤ ਵੱਡੇ ਵੱਡੇ ਗੁਰਦੁਆਰੇ ਬਣੇ ਹੋਏ ਨੇ, ਪਰ ਪ੍ਰਬੰਧਕੀ ਨਿਜ਼ਾਮ ਖਾਲਿਸਤਾਨ ਦਾ ਸਮਾਗਮ ਤਾਂ ਦੂਰ ਦੀ ਗੱਲ, ਜੂਨ 84 ਜਾਂ ਨਵੰਬਰ 84 ਦੇ ਸਮਾਗਮ ਰੱਖਣ ਤੋਂ ਵੀ ਕੰਨ ਭੰਨਣਗੇ, ਕਹਿਣਗੇ ਜੀ ਭਾਈ ਸਾਹਿਬ ਅਰਦਾਸ ਕਰ ਦੇਣਗੇ ਸ਼ਹੀਦਾਂ ਲਈ। ਤੇ ਜੇ ਉਹ ਸਮਾਗਮ ਕਰ ਵੀ ਲੈਣ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਪਹਿਲਾਂ ਕੀਰਤਨੀ ਜਥੇ ਲਾ ਲਓ, ਦੂਸਰੇ ਲਾ ਲਓ, ਤਾਂ ਕਿ ਐ ਲੇਟ ਜਦੋਂ ਤੱਕ ਉਹੀ 50 60 70 ਬੰਦੇ ਬੈਠੇ ਰਹਿ ਜਾਂਦੇ ਨੇ ਜਿਹੜੇ ਪਹਿਲਾਂ ਹੀ ਖਾਲਿਸਤਾਨੀ ਹੁੰਦੇ ਨੇ, ਕਿਉਂਕਿ ਉਹ ਵੀ ਨਹੀਂ ਚਾਹ ਰਹੇ ਹੁੰਦੇ ਕਿ ਮੁੱਖ ਧਾਰਾ ਤੱਕ ਗੱਲ ਜਾਏ, ਕਿਉਂਕਿ ਉਹਨਾਂ ਨੇ ਵੀ ਐਮਬੈਸੀਆਂ ਕੌਂਸਲੇਟਾਂ 'ਚ ਹਾਜ਼ਰੀ ਲਵਾਉਣੀ ਹੈ, ਇੰਪੋਰਟ ਐਕਸਪੋਰਟ ਵਪਾਰ ਵੀ ਕਰਨੇ ਨੇ, ਵੀਜ਼ੇ ਪਾਸਪੋਰਟ ਵੀ ਲੈਣੇ ਨੇ। ਸੋ ਇਹ ਵੀ ਇੱਕ ਟ੍ਰੈਂਡ ਹੈ ਜਿਹੜਾ ਅਕ੍ਰੋਸ ਦਾ ਗਲੋਬ ਅਸੀਂ ਡਾਇਸਪੋਰਾ 'ਚ ਜਿਹੜੇ ਈਵਨ ਖਾਲਿਸਤਾਨੀ ਗੁਰਦੁਆਰੇ ਵੀ ਵੱਜਦੇ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਇਹ ਟ੍ਰੈਂਡ ਦੇਖਣ ਨੂੰ। ਫਿਰ ਉਹ ਕਹਿਣਗੇ ਜੀ ਦੇਖੋ ਸੰਗਤ ਤਾਂ ਕੀਰਤਨ ਕਥਾ ਸੁਣਨਾ ਚਾਹੁੰਦੀ ਹੈ ਜ਼ਿਆਦਾ, ਸੋ ਅਸੀਂ ਇਸ ਲਈ ਹੁੰਦਾ। ਇਹ ਨਹੀਂ ਹੈ, ਕੀਰਤਨ ਗੁਰਦੁਆਰੇ ਹੈ ਹੀ ਸਪਿਰਿਚੁਅਲਿਟੀ ਦਾ ਸਪਿਰਿਚੁਅਲ ਸੈਂਟਰ ਨੇ, ਲੇਕਿਨ ਪੰਥ ਦੀ ਗੱਲ ਤੁਸੀਂ ਮੰਦਿਰ 'ਚ ਕਰਨੀ ਹੈ, ਮਸਜਿਦ 'ਚ ਕਰਨੀ ਹੈ, ਚਰਚ 'ਚ ਕਰਨੀ, ਕਿੱਥੇ ਕਰਨੀ ਹੈ। ਸੋ ਉਹ ਵੀ ਕਿਸੇ ਨਾ ਕਿਸੇ ਏਜੰਡੇ ਤੇ ਕੰਮ ਕਰ ਰਹੇ ਹੁੰਦੇ ਨੇ ਕਿ ਵੀ ਉਹ ਸੰਗਤ ਤੱਕ ਮੈਸੇਜ ਨਾ ਜਾਏ। ਤੇ ਇੱਕ ਕਲਾਸ ਜਿਹੜੀ ਹੁਣ ਆਲ ਆਫ ਏ ਸਡਨ ਹੋਰ ਪੌਪ ਅਪ ਹੋਈ ਹੈ ਤਾਂ ਇਹ ਪਿਛਲੇ 40 ਸਾਲਾਂ ਤੋਂ ਹੀ ਨਾਲ ਚੱਲ ਰਹੀ ਹੈ। ਮੈਂ ਪਿਛਲੇ ਦਿਨਾਂ 'ਚ 22 ਅਕਤੂਬਰ ਦੀ ਹਿੰਦੁਸਤਾਨ ਟਾਈਮ 'ਚ ਇਹ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਚੰਡੀਗੜ੍ਹ ਬੇਸਡ ਹੈ, ਇਹ ਕੋਈ ਸਪੋਕਸਮੈਨ ਹੈ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦਾ, ਔਰ ਉਸ 'ਚ ਉਹਨੇ ਇੱਕ ਆਰਟੀਕਲ ਗੈਸਟ ਕਾਲਮ ਦੇ ਤੌਰ ਤੇ ਲਿਖਿਆ ਜਿਹਦਾ ਹੈਡਲਾਈਨ ਦਿੱਤਾ ਗਿਆ ਕਰੈਕਟਿੰਗ ਫਾਲਟ ਲਾਈਨਸ ਟੂ ਫਰੇਮ ਸਿੱਖ ਨੈਰੇਟਿਵ ਬੇਸਡ ਔਨ ਗੁਰਬਾਣੀ। ਇਹ ਹੁਣ ਟਾਈਟਲ ਹੈ। ਹੁਣ ਉਹਦੇ 'ਚੋਂ ਸ਼ੁਰੂ ਇੱਥੋਂ ਕਰਦਾ ਹੈ, ਰਿਟਰਨਿੰਗ ਟੂ ਦਾ ਟੀਚਿੰਗਸ ਆਫ ਦਾ ਗੁਰੂਜ਼ ਐਂਡ ਸੇਂਟਸ ਇਜ਼ ਕਰੂਸ਼ਲ ਫॉर ਸਿੱਖਸ ਟੂ ਅਪਹੋਲਡ ਵੈਲਿਊਜ਼ ਆਫ ਹਿਊਮਿਲਿਟੀ, human rights and service, diminishing talk of Khalistan. The Sikh population in Canada is over 2% and the conflict between the Indian and Canadian governments has led to visa issues. The Sikh community must not fall prey to anti-Sikhism and remember the legacy of Guru Tegh Bahadur. ਫਿਰ ਉਹ ਕਹਿੰਦਾ whenever Sikh narrative shifted away from the teachings of the gurus and saints encased in the Gurbani or Gurmat, the results have been disastrous. We have seen this in the past and are experiencing the same in the present. ਹੁਣ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਦੇਖੋ ਇਹ ਖਾਲਿਸਤਾਨ ਦਾ ਨੈਰੇਟਿਵ ਤਾਂ ਹੈ ਹੀ ਨਹੀਂ ਗੁਰਬਾਣੀ ਦੇ ਮੁਤਾਬਕ ਔਰ ਦੂਸਰੇ, ਔਰ ਇਹ ਜਿਹੜਾ ਸਾਨੂੰ ਜਦੋਂ ਵੀ ਖਾਲਿਸਤਾਨ ਦਾ ਇਹ ਨੈਰੇਟਿਵ ਆਏਗਾ ਇਹ ਸਾਡੇ ਜਿਹੜੀ ਹਿਊਮਿਲਿਟੀ, ਹਿਊਮਨ ਰਾਈਟਸ ਪਲਾਨ ਹੈ ਇਹਦੀ ਲੈਗੇਸੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਔਰ 2% ਸਿੱਖ ਨੇ ਔਰ ਇਹ ਜਿਹੜਾ ਤਾਜ਼ਾ ਕਨਫਲਿਕਟ ਹੈ ਉਹਦੇ 'ਚ ਸਿੱਖਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ 'ਤੇ ਤੁਰਨਾ, ਅਸੀਂ ਖਾਲਿਸਤਾਨ ਦੇ ਰਸਤੇ 'ਤੇ ਨਹੀਂ ਤੁਰਨਾ। ਫਿਰ ਉਹ ਅੱਗੋਂ ਕਹਿੰਦਾ ਫॉर ਏ ਕਲੀਅਰ ਪਰਸਪੈਕਟਿਵ about everything and to not lose sight of what the religion actually stands for. ਹੁਣੇ ਸਮਝਾ ਰਿਹਾ ਕਿ ਧਰਮ ਦਾ ਮਤਲਬ ਕੀ ਹੈ। we need to return to the ਗੁਰਮਤ, ਕਿ ਗੁਰਮਤ ਵੱਲ ਮੁੜੀਏ। ਕੀ ਹੈ ਇਹਦੇ ਮੁਤਾਬਕ? there is a need to recognize and be conscious of our commitment to humility, human rights, the fight against injustice and service or seva, ਕਿ ਜੀ humility, fight against injustice, these are the values which make the Sikh thought and traditions proud, and turning to them in all earnestness naturally diminishes the talk of Khalistan, a subject that is not only irrelevant but has also consumed so much time of our community besides doing much harm. ਉਹਨੇ ਕਿਹਾ ਜੀ ਸਿੱਖੀ ਦੀਆਂ ਵੈਲਿਊਜ਼ ਤਾਂ ਇਹ ਨੇ, ਇਹ ਖਾਲਿਸਤਾਨ ਦੀ ਗੱਲ ਆ ਕੇ ਤਾਂ ਇਹ ਗੁਰੂ ਤੇਗ ਬਹਾਦਰ ਦੇ ਰਸਤੇ ਤੋਂ ਅਸੀਂ ਭਟਕ ਗਏ, ਇਹ ਸਾਨੂੰ ਬਦਨਾਮੀ ਵੀ ਦੇ ਰਿਹਾ ਹੈ ਔਰ ਇਹ ਬਿਲਕੁਲ ਇਰਰੈਲੇਵੈਂਟ ਹੈ, ਇਹ ਕੋਈ ਇਸ ਦਾ ਹੈ ਹੀ ਨਹੀਂ, ਕੋਈ ਜਾਇਜ਼ ਹੀ ਨਹੀਂ ਬਣਦਾ। ਇਹਨੇ ਸਾਡੀ ਕਮਿਊਨਿਟੀ ਨੂੰ ਵੀ ਐਜ਼ਿਊਮ ਕੀ ਜਿਹੜਾ ਉਹ ਸਾਰੇ ਦੇ ਵਿੱਚ ਜਿਹੜਾ ਉਹਨੇ ਹੜੱਪ ਲਿਆ ਔਰ ਫਿਰ ਇਸ ਕਿਸਮ ਦੀ ਜਿਹੜੀ ਆ ਉਹ ਬਕਵਾਸਬਾਜ਼ੀ ਕਰਦੇ ਆ। ਔਰ ਇਹ ਅੱਗੋਂ ਕਹਿੰਦਾ ਐਂਡ ਜੇ 'ਚ ਜਾ ਕੇ the sad fallout of the situation is that a narrative is coming up that all Sikhs are Khalistani. ਜਿਹਨੂੰ ਇਸ ਗੱਲ ਦੀ ਤਕਲੀਫ ਹੈ ਕਿ ਇਹ ਜਿਹੜੀ ਹੁਣ ਲਹਿਰ ਹੈ ਇਹਦੇ ਚੋਂ ਹੀ ਨਿਕਲ ਰਿਹਾ ਵੀ ਸਾਰੇ ਸਿੱਖ ਖਾਲਿਸਤਾਨੀ ਨੇ। It is in this context that Sikh Indians in Canada are not being issued visas for India. ਉਹਨੇ ਕਿਹਾ ਜੀ ਇਸ ਲਈ ਕਿਉਂਕਿ ਉਹ ਸਾਰਿਆਂ ਨੂੰ ਖਾਲਿਸਤਾਨੀ ਕਹਿ ਰਹੇ ਨੇ, ਇਸ ਲਈ ਜਿਹੜਾ ਸਿੱਖਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ
और ये उन्हें कहा कि भी देखो it becomes the responsibility of the Sikh community here and there to not fall prey to popular sloganeering that goes against the very basic spirit of Sikhism as emulated in Guru Granth Sahib with courage, dignity and extremes है। उन्हें कहा जी ये खालिस्तान ਦੀ ਗੱਲ ਬਿਲਕੁਲ ਮਤ ਕਰੋ ਕਿਉਂਕਿ ਇਹ ਨਾਅਰੇਬਾਜ਼ੀ ਔਰ ਇਹ ਕਰਨਾ ਸਿੱਖੀ ਦੀ ਸਪਿਰਿਟ ਦੇ ਖਿਲਾਫ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖੀ ਹੋਈ ਹੈ, ਜਿਹੜੀ ਕਰੇਜ ਦੀ ਹੈ, ਜਿਹੜੀ ਡਿਗਨਿਟੀ ਦੀ ਹੈ ਔਰ ਐਕਸਟ੍ਰੀਮ। ਹੁਣ ਬੰਦਾ ਇਹ ਝੂਠ ਵੀ ਸਿਰੇ ਦਾ ਬੋਲ ਰਿਹਾ ਜੀ, ਜੋ ਆਰਗੂਮੈਂਟ ਦੇ ਰਿਹਾ ਉਹਨੂੰ ਖੁਦ ਹੀ ਕੱਟ ਰਿਹਾ, ਸੈਲਫ ਕੰਟਰਾਡਿਕਟਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਰਸਤਾ ਕੀ ਸੀ? ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਜੀ, ਕਿ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਨੂੰ ਦਾ ਡਰ ਮੰਨਣਾ। ਗੁਰੂ ਤੇਗ ਬਹਾਦਰ ਸਾਹਿਬ ਦਾ ਰਸਤਾ ਕੀ ਹੈ? ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇ। ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜਿੱਥੇ ਕਰੇਜ, ਹਿਊਮਿਲਿਟੀ, ਦੂਜੇ ਦੀ ਗੱਲ ਕਰਦਾ, ਇਹੀ ਕਰੇਜ ਦਾ ਗੁਰੂ ਨਾਨਕ ਸਾਹਿਬ ਨੇ ਸਿਖਾਇਆ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਇਸੇ ਹੀ ਗੁਰਬਾਣੀ ਨੇ ਸਾਨੂੰ ਇਹ ਸਿਖਾਇਆ ਜਦੋਂ ਅਸੀਂ ਇਹ ਫਰਮਾਨ ਪੜ੍ਹਦੇ ਹਾਂ। ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੰਜਾਨ ਦਾ, ਕੋਈ ਕਿਸੇ ਨੂੰ ਤੰਗ ਨਾ ਕਰੇ, ਸਭ ਸੁਖਾਲੀ ਮੁਠੀਆ ਇਹ ਹੋਆ ਹਲੇਮੀ ਰਾਜ ਜੀਓ। ਇਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਿਖਾਉਂਦੀ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ जियो शरीरों ले। और यही जिसका राज तिसी का सुपना, कि सुपना ही वो लैंदा है जिस दे कोल राज है। और ये सारे ही ਜਿਹੜੇ ਬਿਰਤਾਂਤ ਨੇ, ਗੁਲਾਮੀ ਕੀ ਹੈ, ਪਹਿਰਾਵਾ ਕਿਵੇਂ ਗੁਲਾਮੀ ਦੇ ਵਿੱਚ ਜਿਹੜਾ ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪੁਰਾਣ। ਹੁਣ ਇਹ ਸਮਝਦੇ ਨੇ, ਜਾਣਦੇ ਨੇ ਕਿ ਭਾਈ ਅਲਟੀਮੇਟਲੀ ਟਰੂਥ ਕੀ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਇਸ ਕਿਸਮ ਦੇ ਇਹ ਜਿਹੜੇ ਭੜੂਏ ਨੇ, ਭੜੂਆ ਲਫ਼ਜ਼ ਪਿੰਪ ਲਈ ਹੈ, ਦਲਾਲ ਲਈ ਹੈ, ਘਟੀਆ ਕਿਸਮ ਦੇ ਲੋਕਾਂ ਲਈ ਜਿਹੜੇ ਦਲਾਲੀ ਕਰਦੇ ਨੇ, ਇਹਨਾਂ ਦੀ ਇਹ ਕੈਟਾਗਰੀ ਹੈ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਇਸ ਕਿਸਮ ਦੇ ਹੋਰ ਵੀ ਲਿਖਦੇ ਨੇ। ਪਰ ਮੈਂ ਜਦੋਂ ਇਹ ਦੇਖਿਆ ਜੀ ਇਹ ਕੇਂਦਰੀ ਸਿੰਘ ਸਭਾ ਦੇ ਨਾਲ ਜੁੜਿਆ ਹੋਇਆ ਇਹ ਟੁਚਾ ਹੈ, ਇਹ ਕਿਸ ਕਿਸਮ ਦੀ ਸਿੰਘ ਸਭਾ ਹੈ, ਕਿਸ ਕਿਸਮ ਦੇ ਲੋਕ ਨੇ ਕਿ ਤੁਸੀਂ ਸਾਹਮਣੇ ਝੂਠ ਗੁਰਬਾਣੀ ਨੂੰ ਕੋਟ ਕਰ ਰਹੇ ਹੋ। ਕੋਟ ਨਹੀਂ ਕਰ ਰਿਹਾ, ਕਰੇਜ, ਡਿਗਨਿਟੀ, ਹਿਊਮਨ ਰਾਈਟਸ, ਇਹ ਵਾਲੇ ਸਿੱਖ ਹੈ ਅਸੀਂ। ਗੁਰੂ ਤੇਗ ਬਹਾਦਰ ਸਾਹਿਬ ਦਾ ਰਸਤਾ ਉਹ ਭਾਈ ਇਹੀ ਜਿਹੜੇ ਚਾਰ ਨੁਕਤੇ ਜਿਹੜੇ ਤੂੰ ਕਹਿ ਰਿਹਾ ਹੈ, ਇਹੀ ਸਾਨੂੰ ਖਾਲਿਸਤਾਨੀ ਬਣਾਉਂਦੇ ਨੇ। ਕਿਉਂਕਿ ਜੂਨ 84 ਤੋਂ ਬਾਅਦ ਜਿੱਥੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਰਸਤਾ ਉਹ ਤਾਂ ਦੂਸਰਿਆਂ ਦੇ ਇਨਸਾਨੀ ਹੱਕਾਂ ਦੇ ਲਈ ਜਾ ਕੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕਿ ਭਾਈ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ। ਜਿਸ ਤਿਲਕ ਜੰਜੂ ਨੂੰ ਗੁਰੂ ਨਾਨਕ ਨੇ ਡਿਨਾਈ ਕਰ ਦਿੱਤਾ ਸੀ, ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਇਹ ਜਬਰੀ ਪਾਉਣ ਨਹੀਂ ਦੇਣਾ, ਉਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜ ਕੇ ਕਿਹਾ ਜਬਰੀ ਲਾਉਣ ਨਹੀਂ ਦੇਣਾ। ਇਹ ਤਾਂ ਬੇਸ ਹੈ ਜਿਸ ਦੇ ਉੱਤੇ ਇਹ ਸਾਰੀ ਸਾਡੀ ਸਟਰਗਲ ਖੜੀ ਹੈ। ਔਰ ਜਿਸ ਹਕੂਮਤ ਨੇ ਉਸ ਗੁਰੂ ਗ੍ਰੰਥ ਸਾਹਿਬ ਦੀਆਂ ਹਜ਼ਾਰਾਂ ਬੀੜਾਂ ਜੂਨ 84 ਚ ਵੀ, ਨਵੰਬਰ 84 ਚ ਵੀ ਉਹਨਾਂ ਨੂੰ ਬੇਅਦਬ ਕੀਤਾ ਹੈ। ਔਰ ਤੂੰ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰਸਤੇ ਤੋਂ ਭਟਕੇ ਹੋਏ ਹਾਂ ਔਰ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨੈਰੇਟਿਵ ਹੈ ਉਹ ਖਾਲਿਸਤਾਨ ਦੇ ਖਿਲਾਫ ਹੈ। ਇਸ ਤੋਂ ਵੱਧ ਕੇ ਘਟੀਆ ਲੋਕ, ਵਿਕੇ ਹੋਏ ਲੋਕ ਔਰ ਉਹ ਚੋਰ ਜਿਹੜਾ ਫੜਿਆ ਜਾਏ, ਉਹ ਸਾਹਮਣੇ ਨਜ਼ਰ ਆ ਰਿਹਾ ਕਿ ਭਾਈ ਇਹ ਕਿਹਦੀ ਬੋਲੀ ਬੋਲ ਰਹੇ ਨੇ। ਇਹ ਆਉਣ ਵਾਲੇ ਪੀਰੀਅਡ 'ਚ ਵੀ ਇਸ ਕਿਸਮ ਦੇ ਨਿਕਲਣਗੇ, ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।